अस्सलाम वालेकुम। ਕੀ ਹਾਲ ਹੈ ਵੀਰੋ? ਉਮੀਦ ਕਰਦੇ ਸਾਰੇ ਖੈਰੀਅਤ ਨਾਲ ਹੀ ਹੋਣਗੇ। ਗੱਲ ਚੰਗੀ ਲੱਗੇ ਤੇ ਸ਼ੇਅਰ ਵੀ ਕਰਿਆ ਕਰੋ ਯਾਰ ਦੂਸਰਿਆਂ ਦੋਸਤਾਂ ਨਾਲ। ਉਹਨੇ ਕਿਹਾ ਕਿ ਬੰਦੇ ਨੇ ਨਾ ਆਪਣੇ ਪੁੱਤਰ ਨੂੰ ਸਮਝਾਉਣ ਦਾ ਤਰੀਕੇਕਾਰ ਇਸਤੇਮਾਲ ਕੀਤਾ। ਉਹਨੇ ਦੋ ਕਿਸਮ ਦੇ ਸ਼ੀਸ਼ੇ ਲਏ। ਇੱਕ ਸ਼ੀਸ਼ਾ ਉਹਨੇ ਸਾਦਾ ਲਿਆ ਤੇ ਇੱਕ ਸ਼ੀਸ਼ੇ ਦੇ ਉੱਤੇ ਨਿਕਲ ਚੜਿਆ ਹੋਇਆ ਸੀ ਚਾਂਦੀ ਦਾ, ਉਹ ਲਿਆ। ਆਪਣੇ ਪੁੱਤਰ ਨੂੰ ਬੁਲਾਇਆ। ਪਹਿਲੇ ਉਹਨੇ ਜਿਹੜਾ ਸਾਦਾ ਸ਼ੀਸ਼ਾ ਸੀ ਨਾ ਉਹਦੇ ਅੱਗੇ ਖੜਾ ਕੀਤਾ ਪੁੱਤਰ ਨੂੰ, ਤੇ ਪੁੱਤਰ ਆਪਣੇ ਨੂੰ ਪੁੱਛਦਾ ਹੈ ਕਿ ਪੁੱਤਰ ਇਹ ਸ਼ੀਸ਼ੇ ਦੇ ਵਿੱਚ ਤੈਨੂੰ ਕੀ ਨਜ਼ਰ ਆ ਰਿਹਾ? ਤੇ ਉਹਦਾ ਪੁੱਤਰ ਕਹਿੰਦਾ ਕਿ ਮੈਨੂੰ ਅੱਬਾ ਜੀ ਇਹਦੇ ਵਿੱਚ ਸਾਹਮਣੇ ਦੁਨੀਆ ਨਜ਼ਰ ਆ ਰਹੀ ਹੈ ਧੁੰਦੀ ਫਿਰਦੀ। ਤੇ ਫਿਰ ਉਹਦੇ ਅੱਬੇ ਨੇ ਦੂਸਰੇ ਸ਼ੀਸ਼ੇ ਦੇ ਸਾਹਮਣੇ ਖੜਾ ਕੀਤਾ ਜਿੰਦੇ ਤੇ ਚਾਂਦੀ ਦਾ ਨਿਕਲ ਚੜਿਆ ਹੋਇਆ ਸੀ। ਉਹਦੇ ਅੱਗੇ ਖੜਾ ਕਰਕੇ ਆਪਣੇ ਪੁੱਤਰ ਨੂੰ, ਆਪਣੇ ਬੇਟੇ ਨੂੰ ਉਹਨੇ ਪੁੱਛਿਆ ਕਿ ਪੁੱਤਰ ਇਸ ਸ਼ੀਸ਼ੇ ਦੇ ਵਿੱਚ ਤੈਨੂੰ ਕੀ ਨਜ਼ਰ ਆ ਰਿਹਾ? ਉਹਨੇ ਕਿਹਾ ਅੱਬਾ ਜੀ ਮੈਨੂੰ ਇਹਦੇ ਵਿੱਚ ਸਿਰਫ ਆਪਣਾ ਚਿਹਰਾ ਨਜ਼ਰ ਆ ਰਿਹਾ, ਹੋਰ ਕੋਈ ਚੀਜ਼ ਨਜ਼ਰ ਨਹੀਂ ਆ। ਤੇ ਉਹਦੇ ਵਾਲਿਦ ਨੇ ਉਹਨੂੰ ਕਿਹਾ ਕਿ ਪੁੱਤਰ ਤੂੰ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਕਰ, ਸਾਦਾ ਸ਼ੀਸ਼ੇ ਰਹਿੰਦਾ ਕਿ ਜਿੰਦੇ ਵਿੱਚ ਤੈਨੂੰ ਦੁਨੀਆ ਦੀ ਦੁੱਖ ਦਰਦ ਤਕਲੀਫ ਨਜ਼ਰ ਆ ਜਾਵੇ। ਆਪਣੇ ਸ਼ੀਸ਼ੇ ਦੇ ਉੱਤੇ ਚਾਂਦੀ ਦਾ ਨਕਲ ਨਾ ਕਰ। ਚਾਂਦੀ ਦਾ ਨਿਕਲ ਕਰੇਗਾ ਨਾ ਫਿਰ ਤੈਨੂੰ ਸਿਰਫ ਆਪਣਾ ਉਹਦੇ ਵਿੱਚ ਚਿਹਰਾ ਹੀ ਨਜ਼ਰ ਆਏਗਾ। ਤੈਨੂੰ ਲੋਕਾਂ ਦੀਆਂ, ਕਿਸੇ ਗਰੀਬ ਦੀ, ਮਸਕੀਨ ਦੀ, ਜਾਂ ਕਿਸੇ ਆਪਣਾ ਬੇਸਹਾਰਾ ਦੀ, ਜਾਂ ਕਿਸੇ ਜ਼ਰੂਰਤਮੰਦ ਦੀ ਤੈਨੂੰ ਕੋਈ ਚੀਜ਼ ਨਜ਼ਰ ਨਹੀਂ ਆਏ। ਤੇ ਲਿਹਾਜ਼ਾ ਤੂੰ ਇਸ ਤਰ੍ਹਾਂ ਦਾ ਸਾਦਾ ਸ਼ੀਸ਼ਾ ਆਪਣੇ ਆਪ ਨੂੰ ਬਣਾ ਕਿ ਤੈਨੂੰ ਲੋਕਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਨਜ਼ਰ ਆਉਣ। ਤੇ ਸਾਰਿਆਂ ਭਰਾਵਾਂ ਅੱਗੇ ਅਰਜ਼ ਇਹ ਕਰਨੇ ਆ ਕਿ ਹਰ ਬੰਦਾ ਆਪਣੇ ਆਪ ਨੂੰ ਸਾਦੇ ਸ਼ੀਸ਼ੇ ਦੇ ਵਿੱਚ ਰੱਖੋ, ਜਿਹੜਾ ਕਿ ਹਰ ਬੰਦੇ ਦੀ, ਕਿਸੇ ਮਜਬੂਰ ਦੀ, ਕਿਸੇ ਬੇਸਹਾਰਾ ਦੀ, ਕਿਸੇ ਦੁਖੀ ਦੀ ਤੁਹਾਨੂੰ ਦਾਸਤਾਨ ਸੁਣੀ ਜਾਏ। ਹੱਸਦੇ ਰਹੋ ਤੇ ਵਸਦੇ ਰਹੋ।